ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਧੂ ਨੂੰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਇਸ ਤੁਹਾਡੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਾਡੇ ਅੱਜ ਦੇ ਮੰਗਲਵਾਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਨਿੱਘੀ ਜੀ ਨੂੰ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਸਤਪਾਲ ਸਿੰਘ ਟ੍ਰੇਸੀ GN ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਨੈਲਾ ਮੰਡੇਰਾ 'ਚ ਲੋਕੇਸ਼ਨਸ ਨੇ। ਕਾਲ ਨਿੰਮਾ ਸਹੋਤਾ 209-270-0113। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੌਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਕਾਲ ਅਜੀਤ ਅਟਵਾਲ 5593744541 ਅਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। 1984 ਸਿੱਖ ਕਤਲੇਆਮ ਮਾਮਲੇ ਦੇ ਵਿੱਚ ਅਦਾਲਤ ਨੇ ਦੋਸ਼ੀਆਂ ਨੂੰ ਦਿੱਤੀ ਫਾਂਸੀ ਅਤੇ ਉਮਰ ਕੈਦ ਦੀ ਸਜ਼ਾ। ਦੇਖੋ, ਜਦੋਂ ਮਨਜਿੰਦਰ ਸਿੰਘ ਸਿਰਸਾ ਨੇ ਉੱਥੇ ਇੱਕ ਰੌਲਾ ਖੜਾ ਕਰ ਦਿੱਤਾ ਸੀਗਾ ਅਦਾਲਤੀ ਕੰਪਲੈਕਸ ਦੇ ਵਿੱਚ, ਤੇ ਉਦੋਂ ਚਰਚਾ ਚੱਲਦੀ ਪਈ ਸੀਗੀ ਕਿ ਸਾਰਾ ਕੁਛ ਕੀਤਾ ਗਿਆ ਜੀ ਕਿ ਇੱਕ ਚਾਲ ਦੇ ਤਹਿਤ ਉਹਨਾਂ ਲੋਕਾਂ ਦੀ ਸਜ਼ਾ ਦੇ ਵਿੱਚ ਨਰਮਾਈ ਕਰਵਾਈ ਜਾਵੇ। ਪਰ ਮੈਂ ਆਖਿਆ ਸੀਗਾ ਕਿ ਇਹ ਇੱਕ ਇਹੋ ਜਿਹਾ ਮਾਮਲਾ ਜਿਹਦੇ ਵਿੱਚ ਜੇ ਦੋਸ਼ ਨਿਰਧਾਰਿਤ ਕਰ ਦਿੱਤੇ ਗਏ ਆ ਤੇ ਦੋਸ਼ ਸਾਬਤ ਕਰ ਦਿੱਤੇ ਗਏ ਆ, ਹੁਣ ਇੱਕੋ ਹੀ ਸਜ਼ਾ ਰਹੇਗੀ 302 ਦੇ ਵਿੱਚ, ਉਹ ਹੋਏਗੀ ਜਾਂ ਤੇ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਜੀ। ਤੇ ਇਤਫਾਕਨ ਉਹ ਸਜ਼ਾ ਬਰਕਰਾਰ ਰਹੀ ਹੈ, ਯਾਨੀ ਦੋਨਾਂ ਰੂਪਾਂ ਦੇ, ਕਿਉਂਕਿ ਇਹ ਮੈਕਸੀਮਮ ਸਜ਼ਾ, ਮੈਕਸੀਮਮ ਇੱਕ ਮੈਕਸੀਮਮ ਆ ਗਈ, ਇਹਦੇ ਚ ਮਿਨੀਮਮ ਵੀ ਉਮਰ ਕੈਦ 302 ਦੇ ਵਿੱਚ 20 ਸਾਲ ਤੋਂ ਘੱਟ ਤੇ ਹੈ ਨਹੀਂ ਗੀ। ਸੋ ਬਹੁਤ ਘੱਟ ਮਾਮਲੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਸਜ਼ਾ ਮੁੜ ਕੇ ਕੀਤੀ ਜਾਂਦੀ ਹੈ। ਇਹ ਇੱਕ ਜਿਹੜੀ ਉਸ ਸਮੇਂ ਅਫਵਾਹ ਫੈਲਾਈ ਗਈ ਸੀ ਕਿ ਸੋਸ਼ਲ ਮੀਡੀਆ ਤੇ ਇਹ ਸਭ ਕੁਛ ਹੋ ਸਕਦਾ ਹੈ, ਤਾਂ ਉਹ ਬਿਲਕੁਲ ਨਿਰਮੂਲ ਨਿਕਲੀ ਆ। ਤਾਂ ਦੂਜੀ ਗੱਲ ਇਸ ਮਾਮਲੇ ਦੇ ਵਿੱਚ ਇਹ ਆ ਕਿ ਇੱਕ ਨੂੰ ਫਾਂਸੀ, ਇੱਕ ਨੂੰ ਉਮਰ ਕੈਦ। ਇਹ ਦੇਖੋ, ਸਾਰੇ ਸਵਾਗਤ ਵੀ ਕਰਦੇ ਪਏ ਇਸ ਚੀਜ਼ ਦਾ, ਔਰ ਸਾਰੇ ਕੁਛ ਹੱਦ ਤੱਕ ਖੁਸ਼ ਵੀ ਹੋ ਰਹੇ ਕਿ ਠੀਕ ਆ, ਚਲੋ ਮਾੜਾ ਮੋਟਾ ਹੀ ਸਹੀ ਇਨਸਾਫ ਹੈ ਜਿਹੜਾ ਮਿਲਿਆ। ਪਰ ਸਭ ਤੋਂ ਵੱਡੀ ਗੱਲ ਇਹ ਹੈ ਨਾ ਕਿ 2 ਕਤਲਾਂ ਦੇ ਮਾਮਲਿਆਂ ਦੇ ਵਿੱਚ ਟਰਾਇਲ ਚੱਲਦਾ ਕਿੱਥੋਂ ਤੱਕ ਆ ਪਹੁੰਚਿਆ। ਔਰ ਕਮਾਲ ਦੀ ਗੱਲ ਇਹ ਆ ਕਿ ਇਹ ਜਿਹੜਾ ਮਾਮਲਾ ਜਿਹੜਾ ਹੁਣ ਇਖਤਾਮ ਤੇ ਪਹੁੰਚਿਆ, ਇਹ ਅਸਲ ਦੇ ਵਿੱਚ SIT ਦਾ ਪਹਿਲਾ ਮਾਮਲਾ ਹੈ ਜਿਹਦੇ ਵਿੱਚ ਫੈਸਲਾ ਆਇਆ। ਤੇ SIT ਕਿਹਨਾਂ ਨੇ ਬਣਾਈ ਸੀਗੀ? SIT ਬਣਾਈ ਸੀਗੀ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ, ਜਿਨ੍ਹਾਂ ਦੇ ਸਾਥੀ ਅਕਾਲੀ ਵੀ ਆ। ਤਾਂ ਦੇਖ ਲਓ ਕਿ ਉਹਨਾਂ ਦੀ ਟਰਮ ਪੂਰੀ ਹੋ ਚੱਲੀ ਆ। ਇੱਥੇ 35 ਸਾਲ ਜਿਹੜੇ ਗੁਜ਼ਰੇ ਆ, ਤਾਂ ਜਿਹੜੀ ਇਹਨਾਂ ਦੀ ਟਰਮ ਸੀਗੀ SIT ਬਣਾ ਕੇ, ਉਹ ਵੀ ਪੂਰੀ ਹੋਣ ਵਾਲੀ ਆ। ਤਾਂ ਇਹ ਪਹਿਲਾ ਮਾਮਲਾ ਹੈ ਜਿਹੜਾ ਕਿ ਫੈਸਲੇ ਤੇ ਚੜਿਆ। ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੀਆਂ ਜਿਹੜੀਆਂ ਦੇਰੀਆਂ ਨੇ, ਉਹਨਾਂ ਨੇ ਬਹੁਤ ਹੱਦ ਤੱਕ ਭਰੋਸਾ ਜਿਹੜਾ ਉਹ ਲੋਕਾਂ ਦਾ ਚੁੱਕ ਦਿੱਤਾ ਕਿ ਹੁਣ ਸ਼ਾਇਦ ਇਸ ਮਾਮਲੇ ਦੇ ਵਿੱਚ ਕਦੇ ਸੰਪੂਰਨ ਇਨਸਾਫ ਹੋਏਗਾ ਵੀ ਨਹੀਂ, ਔਰ ਹੋਏਗਾ ਵੀ ਨਹੀਂ। ਇਹ ਸ਼ਰਤੀਆ ਗੱਲ ਆ, ਕਿਉਂਕਿ ਦੇਖੋ ਅਹੂਜਾ ਕਮੇਟੀ ਦੀ ਜਿਹੜੀ ਰਿਪੋਰਟ ਸੀ ਉਹਦੇ ਮੁਤਾਬਕ ਹੀ ਜਿਹੜੇ ਆਫੀਸ਼ੀਅਲ ਅੰਕੜੇ ਜੇ ਆਪਾਂ ਲਈਏ ਉਸ ਕਮੇਟੀ ਦੇ, ਤਾਂ ਉਹ 2733 ਸਿੱਖਾਂ ਦੇ ਹੱਤਿਆ ਦੀ ਗੱਲ ਕਹਿੰਦੇ ਆ। ਤਾਂ ਕੀ 2733 ਹੱਤਿਆਵਾਂ ਜਿਹੜੀਆਂ ਕੀਤੀਆਂ ਗਈਆਂ, ਵਹਿਸ਼ੀ ਹੱਤਿਆਵਾਂ ਜਿਹੜੀਆਂ ਕਿ ਵਹਿਸ਼ੀ ਲੋਕਾਂ ਨੇ ਕੀਤੀਆਂ, ਜਨੂਨੀ ਲੋਕਾਂ ਨੇ ਕੀਤੀਆਂ, ਕਿ ਉਹ ਸਾਰੀਆਂ ਹੱਤਿਆਵਾਂ ਨੂੰ ਕਦੇ ਇਨਸਾਫ ਮਿਲ ਸਕਦਾ ਨਹੀਂ। ਕਿ 3 ਦਹਾਕੇ ਲੰਘ ਗਏ, ਚੌਥਾ ਸ਼ੁਰੂ ਹੋ ਜਾਣਾ। ਇਹਨਾਂ 4 ਦਹਾਕਿਆਂ ਦੇ ਵਿੱਚ ਹੁਣ ਤੱਕ ਜੇ ਆਪਾਂ ਵੇਖੀਏ ਤਾਂ ਕੁਛ ਪਰਸੈਂਟੇਜ ਮਾਮਲਿਆਂ ਦੇ ਵਿੱਚ ਕਾਰਵਾਈ ਹੋਈ ਹੈ। ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਦੇਖ ਲਓ ਕਿ ਕਿੰਨਾ ਬੋਨਸ ਦੇ ਰੂਪ ਦੇ ਵਿੱਚ ਜੀਵਨ ਦੇ ਦਿੱਤਾ ਇਸ ਨਿਆਂ ਵਿਵਸਥਾ ਨੇ। ਜੇ ਮੰਨ ਲਓ ਕੱਲ ਨੂੰ ਦੋਸ਼ ਸਾਬਤ ਵੀ ਹੁੰਦੇ ਆ ਤੇ ਉਹ ਇਨਸਾਫ ਹੈ ਜਿਹੜਾ ਬਹੁਤ ਫਿੱਕਾ ਪੈ ਜਾਵੇਗਾ। ਸੋ ਬਹਰਹਾਲ ਹੁਣ ਇਹ ਦੇਖਣਾ ਹੋਏਗਾ ਕਿ ਕੀ ਇਹ ਅਪੀਲ ਪਾਉਂਦੇ ਆ। ਪਰ ਮੇਰਾ ਜਿੱਥੋਂ ਤੱਕ ਸੋਚਣਾ, ਜਿੱਥੋਂ ਤੱਕ ਵੇਖਣਾ, ਕਿਉਂਕਿ ਫਾਂਸੀ ਦੀ ਸਜ਼ਾ
ਇਹ ਤੋਂ ਵੱਧ ਹੋ ਨਹੀਂ ਸਕਦੀ। ਉਮਰ ਕੈਦ ਆ 302 ਦੇ ਵਿੱਚ, ਇਹ ਤੋਂ ਉਤਲਾ ਆਪਸ਼ਨ ਇੱਕੋ ਹੀ ਆ ਕਿ ਫਾਂਸੀ ਦੀ ਸਜ਼ਾ ਵਧਾ ਕੇ ਕੀਤੀ ਜਾ ਸਕਦੀ ਹੈ। ਪਰ ਉਮਰ ਕੈਦ ਵਾਲਾ ਵੀ ਇਹ ਪੈਂਤੜਾ ਜ਼ਰੂਰ ਅਪਣਾਊਗਾ, ਇਹ ਜੋ ਉਹਦੇ ਕੋਲ ਬਦਲ ਹੈ ਜ਼ਰੂਰ ਅਪਣਾਊਗਾ, ਉਹ ਜ਼ਰੂਰ ਵਰਤੂਗਾ। ਔਰ ਜਿਹੜਾ ਫਾਂਸੀ ਅੱਜ ਸਜ਼ਾ ਯਾਫਤਾ ਹੋ ਗਿਆ, ਫਾਂਸੀ ਦੀ ਸਜ਼ਾ ਦਾ ਯਾਫਤਾ, ਤਾਂ ਉਹ ਵੀ ਮੇਰੇ ਖਿਆਲ ਦੇ ਨਾਲ ਅਪੀਲ ਪਾਊਗਾ। ਤਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਚੋਂ ਕੀ ਫੈਸਲਾ ਆਉਂਦਾ ਉਹ ਵੇਖਣ ਵਾਲਾ ਹੋਊਗਾ, ਕਿਉਂਕਿ ਅੱਗੇ ਇੱਕ ਨੂੰ ਇਹਨਾਂ ਨੇ ਦੋਸ਼ੀ ਠਹਿਰਾਇਆ ਸੀਗਾ, ਉਹਨੂੰ ਫਿਰ ਬਾਅਦ ਦੇ ਵਿੱਚ ਉਮਰ ਕੈਦ ਕਰ ਦਿੱਤੀ ਗਈ, ਔਰ ਉਮਰ ਕੈਦ ਕਰਨ ਤੋਂ ਬਾਅਦ ਵੀ ਸਟੇਟਨੈਸ ਦੇ ਰੂਪ ਦੇ ਵਿੱਚ ਉਹਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਸੀ ਪੈਰੋਲ ਵਗੈਰਾ ਦੀ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸੁਸ਼ਮਾ ਸਵਰਾਜ ਨੇ ਚੋਣਾਂ ਤੋਂ ਕੀਤੀ ਤੌਬਾ। ਦੇਖੋ ਇਹ ਨਿਸ਼ਾਨੀਆਂ ਹੁੰਦੀਆਂ ਨੇ ਵੈਸੇ। ਜਦੋਂ 2014 ਦਾ ਇਲੈਕਸ਼ਨ ਸੀਗਾ ਲੋਕ ਸਭਾ ਦਾ, ਇੱਥੇ ਪੰਜਾਬ ਦਾ ਇੱਕ ਹੁੰਦਾ ਸੀਗਾ ਕਾਂਗਰਸੀ ਨੇਤਾ, ਤੇ ਉਹ ਕੇਂਦਰ ਦੇ ਵਿੱਚ ਵਜ਼ੀਰ ਵੀ ਬਣਾਇਆ ਗਿਆ ਸੀਗਾ। ਤੇ ਜਦੋਂ 2014 ਦਾ ਇਲੈਕਸ਼ਨ ਆ ਗਿਆ, ਤੇ ਹੁਣ ਤੁਹਾਨੂੰ ਪਤਾ ਘਰ ਦੇ ਭਾਗ ਜਿਹੜੇ ਉਹ ਡਿਓੜੀਆਂ ਦਿਸ ਪੈਂਦੇ ਆ, ਆਪਣੇ ਪੰਜਾਬੀ ਕਹਿੰਦੇ ਹੁੰਦੇ ਨੇ ਝੋਨੇ ਵਾਲੇ ਪਿੰਡ ਪਰਾਲੀਆਂ ਤੋਂ ਨਜ਼ਰ ਆਉਣ ਲੱਗ ਪੈਂਦੇ ਆ। ਤਾਂ ਉਹਨੂੰ ਪਤਾ ਲੱਗ ਗਿਆ, ਵੈਸੇ ਵੀ ਇਹ ਤੇ ਬਹੁਤ ਵੱਡੇ ਮੌਸਮ ਵਿਗਿਆਨੀ ਹੁੰਦੇ, ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਵਾਹ ਹੁਣ ਕਿੱਧਰੋਂ ਵਗਣੀ ਆ ਤੇ ਕਿਹਨੂੰ ਹੋ ਜਾ ਕੇ ਲੈ ਜਾਣਾ ਉਹਨੇ। ਤਾਂ ਉਹਨੇ ਸਭ ਤੋਂ ਪਹਿਲਾਂ ਇਹ ਹੱਥ ਖੜੇ ਕੀਤੇ ਸੀਗੇ ਕਿ ਮੇਰੀ ਸਿਹਤ ਅੱਜ ਕੱਲ੍ਹ ਢਿੱਲੀ ਰਹਿੰਦੀ ਆ, ਮੈਂ ਇਲੈਕਸ਼ਨ ਨਹੀਂ ਲੜਨਾ। ਤੇ ਉਸ ਤੋਂ ਬਾਅਦ ਕਈਆਂ ਨੇ ਕਹਿਤਾ ਕਿ ਆਪਾਂ ਵੀ ਹੱਥ ਖੜੇ ਕੀਤੇ ਜੀ ਇਲੈਕਸ਼ਨ ਨਹੀਂ ਲੜਨਾ। ਇਹ ਟਿਕਟਾਂ ਲੈ ਲੈ ਕੇ ਪਿੱਛੇ ਤੁਰੇ ਫਿਰਦੇ ਸੀਗੇ, ਮਲਾਈਆਂ ਛਕਾਈਆਂ ਹੁਣ ਸਿਰ ਦਿਓ। ਉਹ ਕਹਿੰਦੇ ਕਿ ਨਹੀਂ ਯਾਰ ਅਸੀਂ ਇਹ ਇਲੈਕਸ਼ਨ ਨਾ ਲੜਨ ਦਾ ਮੂਡ ਬਣਾਇਆ। ਤਾਂ ਇਹ ਵੀ ਇੱਕ ਸੰਕੇਤ ਹੁੰਦਾ ਕਈ ਦਫਾ। ਬੀਬੀ ਸੁਸ਼ਮਾ ਸਵਰਾਜ ਨੇ ਵੈਸੇ ਜੋ ਹਵਾਲਾ ਦਿੱਤਾ ਇਸ ਦੇ ਪਿੱਛੇ ਉਹ ਇਹੋ ਆ ਕਿ ਉਹ ਕਹਿੰਦੇ ਆ ਕਿ ਮੇਰੀ ਸਿਹਤ ਢਿੱਲੀ ਬਹੁਤ ਢਿੱਲੀ ਹੈ, ਔਰ ਮੇਰਾ ਇਲਾਜ ਹੋਇਆ ਪਿਛਲੇ ਸਮੇਂ ਦੇ ਵਿੱਚ, ਔਰ ਹੋਇਆ ਵੀ ਆਪਾਂ ਨੂੰ ਵੀ ਪਤਾ ਇਹਨਾਂ ਨੂੰ ਕਾਫੀ ਵੱਡੀ ਸਮੱਸਿਆ ਸੀ ਸਿਹਤ ਪੱਖੋਂ। ਤਾਂ ਬਹਰਹਾਲ ਉਹਨਾਂ ਨੇ ਫੈਸਲਾ ਕੀਤਾ। ਉਹ ਕਹਿੰਦੇ ਕਿ ਵੈਸੇ ਤੇ ਏਦਾਂ ਦੇ ਫੈਸਲੇ ਪਾਰਟੀਆਂ ਲਿਆ ਕਰਦੀਆਂ, ਪਰ ਇਹ ਫੈਸਲਾ ਮੈਂ ਜ਼ਿਆਤੀ ਤੌਰ ਤੇ ਲੈ ਰਹੀ ਹਾਂ, ਨਿੱਜੀ ਤੌਰ ਤੇ ਲੈ ਰਹੀ ਹਾਂ ਕਿ ਮੈਂ ਇਲੈਕਸ਼ਨ ਨਹੀਂ ਲੜਦਾ। ਬੀਬੀ ਸੁਸ਼ਮਾ ਸਵਰਾਜ ਦਾ ਬਹੁਤ ਵੱਡਾ ਕੈਰੀਅਰ ਆ, ਹਾਲਾਂਕਿ ਵਿਵਾਦ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਤੁਰਦੇ ਆਏ ਆ। ਇਸ ਸਰਕਾਰ ਦੇ ਵਿੱਚ ਵੀ ਜਦੋਂ ਉਹ ਨਵੇਂ ਵਜ਼ੀਰ ਬਣੇ ਸੀਗੇ ਤੇ ਨਾਲ ਦੀ ਨਾਲ ਹੀ ਤੁਹਾਨੂੰ ਪਤਾ ਲਲਿਤ ਮੋਦੀ ਵਾਲਾ ਪ੍ਰਕਰਮ ਚੱਲ ਪਿਆ ਸੀਗਾ। ਖੈਰ ਬਹੁਤ ਲੰਮਾ ਸਿਆਸੀ ਕੈਰੀਅਰ ਹੈ ਜਿਹੜਾ, ਹਾਲਾਂਕਿ ਸਰਗਰਮ ਸਿਆਸਤ ਤੋਂ ਪਾਸਾ ਵਟਣਗੇ ਜਾਂ ਨਹੀਂ, ਪਰ ਇਹ ਜ਼ਰੂਰ ਹੈ ਕਿ ਜਿਹੜਾ ਇਲੈਕਸ਼ਨ ਜਿੱਤਣਾ ਹੁੰਦਾ, ਇਲੈਕਸ਼ਨ ਲੜ ਕੇ ਆਉਣਾ ਹੁੰਦਾ, ਤਾਂ ਸ਼ਾਇਦ ਉਹ ਉਹਨਾਂ ਦਾ ਕੈਰੀਅਰ ਹੈ ਜਿਹੜਾ ਇਲੈਕਸ਼ਨ ਲੜਨ ਵਾਲਾ ਉਹ ਖਤਮ ਹੋ ਜਾਏਗਾ। ਕਿਉਂਕਿ ਉਹ ਪਿਛਲਾ ਇਲੈਕਸ਼ਨ ਹੈ ਜਿਹੜਾ ਵਿਦਿਸ਼ਾ ਤੋਂ ਜਿੱਤੇ ਸੀ, ਮੱਧ ਪ੍ਰਦੇਸ਼ ਦੇ ਵਿੱਚੋਂ ਅਟਲ ਬਿਹਾਰੀ ਵਾਜਪੇਈ ਦੀਆਂ ਤਿੰਨੇ ਸਰਕਾਰਾਂ ਦੇ ਵਿੱਚੋਂ ਮੰਤਰੀ ਰਹੇ ਆ, ਮੁੱਖ ਮੰਤਰੀ ਵੀ ਰਹੇ ਆ ਦਿੱਲੀ ਦੇ 1977 ਤੋਂ ਲੈ ਕੇ 1982 ਵਿੱਚ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਆ। 25 ਸਾਲਾਂ ਦੀ ਉਮਰ ਤੋਂ ਉਹਨਾਂ ਨੇ ਇਹ ਸਿਆਸੀ ਯਾਤਰਾ ਸ਼ੁਰੂ ਕੀਤੀ ਸੀਗੀ। ਉਹ ਇੱਕ ਤਰ੍ਹਾਂ ਨਾਲ ਲਾ ਲਈ ਹੈ ਕਿ ਅੱਧੀ ਬ੍ਰੇਕ ਉਹਨਾਂ ਨੇ ਲਾ ਦਿੱਤੀ ਅੱਜ ਆਪਣੇ ਸਿਆਸੀ ਕੈਰੀਅਰ ਨੂੰ। ਹੁਣ ਉਹ ਦੇਖਣਾ ਹੋਏਗਾ ਕਿ ਕੀ ਇਲੈਕਸ਼ਨ ਲੜੇ ਤੋਂ ਬਗੈਰ ਵੀ ਜਿੱਦਾਂ ਆ ਜਾਂਦੇ ਆ ਕਈ, ਕਿ ਉਸ ਰਸਤੇ ਆਉਣਗੇ ਜਾਂ ਫਿਰ ਉਹਨਾਂ ਨੇ ਪੱਕਾ ਮਨ ਬਣਾ ਲਿਆ ਕਿ ਹੌਲੀ ਹੌਲੀ ਸਰਗਰਮ ਰਾਜਨੀਤੀ ਤੋਂ ਵੀ ਆਪਾਂ ਕਿਨਾਰਾਕਸ਼ੀ ਕਰ ਲਈਏ, ਇਸ ਤੋਂ ਪਹਿਲਾਂ ਕਿ ਕੱਲ ਨੂੰ ਮਾਰਗਦਰਸ਼ਨ ਮੰਡਲ ਦੇ ਵਿੱਚ ਇੱਕ ਸੀਟ ਰਿਜ਼ਰਵ ਲੇਡੀ ਲਈ ਵੀ ਕਰਦੇ ਨੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਗੱਡੀਆਂ ਤੇ ਜਾਤ ਤੇ ਗੋਤ ਲਿਖਣ ਵਾਲਿਆਂ ਦੀ ਆਈ ਸ਼ਾਮਤ, ਪੁਲਿਸ ਕਰਨ ਲੱਗੀ ਕਾਰਵਾਈ। ਦੇਖੋ ਯੂਪੀ ਦੇ ਵਿੱਚੋਂ ਖਬਰ ਆਈ ਆ, ਔਰ ਉਹਨਾਂ ਨੇ ਸਲੋਗਨ ਬੜਾ ਵਧੀਆ ਦਿੱਤਾ ਜਿਹੜੇ ਉੱਥੋਂ ਦੇ ਵਧੀਕ DGP ਆ ਇਹਨਾਂ ਮਾਮਲਿਆਂ ਦੇ, ਟ੍ਰੈਫਿਕ ਮਾਮਲਿਆਂ ਦੇ। ਉਹਨਾਂ ਦਾ ਇੱਕ ਟਵੀਟ ਆਇਆ, ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਨਾ ਜਾਤ पे ना पे चलान मिलेगा हाथ पे। क्या बात है भाई। सो यूपी पुलिस ने ये पहल कदमी की आ, क्योंकि यूपी ਦੇ ਵਿੱਚ ਵੀ ਆਪਣੇ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਚੱਲਦਾ ਹੈ ਇਹ ਚੱਲਣ, ਵੈਸੇ ਪੰਜਾਬ ਦੇ ਅੰਦਰ ਹੀ ਕਿਉਂ, ਹੁਣ ਤੇ ਅਮਰੀਕੇ ਕੈਨੇਡਾ ਦੇ ਵਿੱਚ ਵੀ ਉਹਨਾਂ ਨੇ ਨੰਬਰ ਇਹੋ ਜਿਹੇ ਲਏ ਆ ਕਿ ਉਹ BBC ਵਾਲੇ ਦੇ ਵੱਡੇ ਚੈਨਲ ਵਾਲੇ ਵੀ ਕਈ ਵਾਰ ਸਟੋਰੀਆਂ ਬਣਾ ਲੈਂਦੇ ਆ ਨੰਬਰ ਪਲੇਟਾਂ ਤੇ। ਜੀ ਜੀ। ਤਾਂ ਪੰਜਾਬ ਦੇ ਵਿੱਚ ਵੀ ਆ, ਯੂਪੀ ਦੇ ਵਿੱਚ ਵੀ ਆ। ਯੂਪੀ ਦੇ ਵਿੱਚ ਤੇ ਇਹ ਆ ਕਿ ਨੰਬਰ ਉਹ ਲਿਖਾਉਂਦੇ ਘੱਟ ਆ ਤੇ ਜਾਤ ਜ਼ਿਆਦਾ ਵਿਖਾਉਂਦੇ ਆ, ਜਿੱਦਾਂ ਜਾਟਵ ਜਾਂ ਗੁੱਜਰ, ਉਦਾਂ ਹੀ ਡਰ ਜਾਂਦਾ ਜਾਤ ਵੇਖ ਕੇ ਅਗਲਾ ਜਾ ਯਾਰ ਯਾਦਵਾਂ ਦੀ ਸਰਕਾਰ ਆ। ਤੁਹਾਨੂੰ ਪਤਾ ਸਰਕਾਰ ਤੇ ਏਦਾਂ ਦੀ ਹੀ ਰਹਿੰਦੀ ਆ, ਜੇ ਨਹੀਂ ਤੇ ਫਿਰ ਅੱਜ ਕੱਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਵੀ ਲਿਖ ਲੈਂਦੇ ਆ ਪਿੱਛੇ VHP ਅਗਲਾ ਦੇਖ ਕੇ ਜਾਓ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਲਿਖੀਆਂ ਜਾਂਦੀਆਂ ਨੇ, ਜਾਤਾਂ ਗੋਤਾਂ, ਬੜਾ ਰੋਬ ਜਿਹਾ ਹੁੰਦਾ। ਵੈਸੇ ਵੀ ਉਸਦਾ ਠੀਕ ਨਹੀਂ ਲੱਗਦਾ ਨਾ, ਤੇ ਅਸੀਂ ਤੇ ਕਹਿੰਦੇ ਹਾਂ ਕਿ ਕਾਸਟਿਜ਼ਮ ਤੋਂ ਬਾਹਰ ਆਓ, ਪਰ ਇੱਥੇ ਤੇ ਕਾਸਟਿਜ਼ਮ ਹੈ ਜਿਹੜਾ ਚਮਕਾਇਆ ਜਾਂਦਾ। ਖੈਰ ਇਹਨਾਂ ਨੇ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਨੇ, ਕਿਹਾ ਕਿ ਜਾਤਾਂ ਗੋਤਾਂ ਲਿਖਣ ਵਾਲਿਆਂ ਤੇ ਅਸੀਂ ਸਖਤੀ ਨਾਲ ਕਾਰਵਾਈ ਕਰਾਂਗੇ। ਤਾਂ ਮੇਰੇ ਖਿਆਲ ਦੇ ਨਾਲ
ਪੰਜਾਬ ਵੱਲ ਵੀ ਥੋੜਾ ਜਿਹਾ ਹੋਣਾ ਚਾਹੀਦਾ, ਕਿਉਂਕਿ ਸਾਡੇ ਤੇ ਪੰਜਾਬੀ ਜਾਤਾਂ ਗੋਤਾਂ ਵਿੱਚ ਠੀਕ ਆ, ਉਹ ਲਿਖਦੇ ਹੀ ਲਿਖਦੇ ਆ, ਨਾਲ ਗੰਨੇ ਜਿਹੜੇ 2 ਗੰਡਾਸੇ ਬਣਾ ਕੇ ਰੱਖਦੇ, ਜਿਹੜਾ ਖੰਗਿਆ ਸੋ ਟੰਗਿਆ, ਤੇ ਅਗਲਾ ਟ੍ਰੈਫਿਕ ਵਾਲਾ ਵੀ ਵੇਖ ਕੇ ਪਾਸੇ ਹੋ ਜਾਂਦਾ ਕਿ ਛੱਡੋ ਖੜਾ। ਤਾਂ ਮੇਰੇ ਖਿਆਲ ਦੇ ਨਾਲ ਇੱਧਰ ਵੀ ਥੋੜਾ ਜਿਹਾ ਇਹੋ ਜਿਹਾ ਕੰਮ, ਇਹੋ ਜਿਹਾ ਪ੍ਰੋਗਰਾਮ ਚਲਾਉਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸੁਖਬੀਰ ਨੂੰ ਜਵਾਬ ਦੇਣ ਲਈ ਸਿੱਧੂ ਨੂੰ ਕਾਂਗਰਸ ਨੇ ਮੈਦਾਨ ਵਿੱਚ ਉਤਾਰਿਆ। ਸਿੱਧੂ ਨੂੰ ਕਿੱਥੇ ਕਿੱਥੇ ਮੈਦਾਨ ਚ ਉਤਾਰਨਗੇ, ਮੋਦੀ ਦਾ ਜਵਾਬ ਵੀ ਇਹਨੇ ਦੇਣਾ, ਹੁਣ ਸੁਖਬੀਰ ਦਾ ਜਵਾਬ ਵੀ ਇਹਨੇ ਦੇਣਾ। ਕਹਿ ਰਹੇ ਜਵਾਬ ਹੀ ਦੇਊਗਾ, ਮੈਨੂੰ ਲੱਗਦਾ ਵੋਟਰਾਂ ਨੂੰ ਹਿਸਾਬ ਘੱਟ ਹੀ ਦੇਊਗਾ। ਤਾਂ ਦੇਖੋ ਇਹ ਮਸਲਾ ਜਿਹੜਾ ਉਹ ਨਿਰੰਕਾਰੀ ਭਵਨ ਤੇ ਜੋ ਹਮਲਾ ਹੋਇਆ ਵਾ, ਉਹ ਤੇ ਇੱਕ ਸਿਆਸੀ ਖਿੱਚਾਤਾਣ ਚੱਲਦੀ ਪਈ ਆ। ਉਸ ਸਿਆਸੀ ਖਿੱਚਾਤਾਣ ਦੇ ਵਿੱਚ ਇੱਧਰੋਂ ਵੀ ਬਿਆਨ, ਉੱਧਰੋਂ ਵੀ ਬਿਆਨ, ਬੜੇ ਦਿਲਚਸਪ ਬਿਆਨ। ਕੋਈ ਕਹਿੰਦਾ ਕਿ ਮੰਡ ਨੇ ਕੰਮ ਕਰਾਤਾ, ਕੋਈ ਕਹਿੰਦਾ ਦਾਦੂਵਾਲ ਨੇ ਕਰਾਤਾ, ਕੋਈ ਕਹਿੰਦਾ ਖਾਲਿਸਤਾਨੀਆਂ ਨੇ ਕਰਾ ਦਿੱਤਾ, ਕੋਈ ਕਹਿੰਦਾ ਪਾਕਿਸਤਾਨੀਆਂ ਨੇ ਕਰਾ ਦਿੱਤਾ, ਕੋਈ ਕਹਿੰਦਾ ਕਸ਼ਮੀਰੀਆਂ ਨੇ ਕਰਾ ਦਿੱਤਾ, ਕੋਈ ਕਹਿੰਦਾ ISI ਨੇ ਕਰਵਾ ਦਿੱਤਾ। ਹੁਣ ISI ਤੇ ਇੱਥੇ ਭਾਂਡਿਆਂ ਤੇ ਵੀ ਲਿਖਿਆ ਹੁੰਦਾ, ਕਈ ਵਾਰ ਵਸਤੂਆਂ ਤੇ ਵੀ ਲਿਖਿਆ ਹੁੰਦਾ, ਪਤਾ ਨਹੀਂ ਕਿਹੜੀ ISI ਨੂੰ ਘੜੀਸ ਦਿੰਦੇ ਆ। ਤਾਂ ਇਹਨਾਂ ਨੇ ਵੱਖੋ ਵੱਖਰੀਆਂ ਸੁਰਾਂ ਫੜੀਆਂ ਹੋਈਆਂ, ਤੇ ਸੁਖਬੀਰ ਬਾਦਲ ਸਿੱਧੇ ਤੌਰ ਤੇ ਇਹ ਚੀਜ਼ ਜਿਹੜੀ ਆ ਉਹ ਮਰਦਾ ਪਿਆ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਵਰਜਿਆ ਕਿ ਇਸ ਤਰ੍ਹਾਂ ਤੁਸੀਂ ਅੱਗ ਨਾਲ ਨਾ ਖੇਡੋ, ਕਿਉਂਕਿ ਸੁਖਬੀਰ ਬਾਦਲ ਕਹਿੰਦਾ ਕਿ ਇਹ ਰਲ ਮਿਲ ਕੇ ਖੇਡਦੇ ਪਏ ਸੀਗੇ। ਸਾਰਾ ਕੁਛ ਜਿਹੜਾ ਹੋਇਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਪੈਰੋਂ ਹੋਇਆ, ਤੇ ਕਰਵਾਉਣ ਵਾਲੇ ਜਿਹੜੇ ਮੰਡ ਤੇ ਦਾਦੂਵਾਲ ਆ, ਇਹਦੇ ਤੇ ਵਰਜਿਆ। ਪਰ ਇੰਨਾ ਹੀ ਨਹੀਂ, ਕੈਪਟਨ ਅਮਰਿੰਦਰ ਸਿੰਘ ਤੇ ਕਈ ਵਾਰ ਤੁਹਾਨੂੰ ਪਤਾ ਕਿ ਉਹ ਥੋੜਾ ਜਿਹਾ ਲਿਹਾਜ਼ ਕਰ ਜਾਂਦਾ, ਲਿਹਾਜ਼ ਇਸ ਪੱਖੋਂ ਵੀ ਕਰ ਜਾਂਦਾ ਕਿ ਜੇ ਮੈਂ ਟਵੀਟ ਹੋਇਆ ਤੇ ਫਿਰ ਲੋਕ ਮਖੌਲ ਕਰਨਗੇ, ਤਾਂ ਉਹ ਫਿਰ ਨਵਜੋਤ ਸਿੱਧੂ ਨੂੰ ਮੈਦਾਨ ਚ ਉਤਾਰਦੇ। ਤੇ ਨਵਜੋਤ ਸਿੱਧੂ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸੁਖਬੀਰ ਸਿੰਘ ਦਾ ਮਾਮਲਾ ਆ ਜਾਂਦਾ, ਉਹਨੂੰ ਤੇ ਵੈਸੇ ਹੀ ਇੰਨਾ ਗੁੱਸਾ ਚੜ ਜਾਂਦਾ ਕਿ ਛੱਡੋ ਗੱਲ, ਤੇ ਜਿੱਦਾਂ ਕਿਸੇ ਨੇ ਚੁੱਲੀ ਵੜਤੀ ਹੋਵੇ ਉਹਨੂੰ। ਤਾਂ ਉਹਨੇ ਆ ਕੇ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗਿਣਾ ਦਿੱਤੀਆਂ। ਉਹ ਕਹਿੰਦਾ ਕਿ ਦੇਖੋ ਤੁਸੀਂ ਹੁਣ ਕਹਿੰਦੇ ਜੇ ਕਿ ਪੰਜਾਬ ਨੂੰ ਆਹ ਹੋ ਗਿਆ, ਪੰਜਾਬ ਨੂੰ ਉਹ ਹੋ ਗਿਆ, ਅਸੀਂ ਹੋਮ ਮਿਨਿਸਟਰੀ ਕੋਲ ਇਹ ਕਰਾਂਗੇ ਕਿ ਇਹਨਾਂ ਤੋਂ ਪੰਜਾਬ ਚੱਲਦਾ ਨਹੀਂ ਪਿਆ, ਇਹ ਹੋਊਗਾ ਉਹ ਹੋਊਗਾ। ਉਹ ਕਹਿੰਦੇ ਕਿ ਤੁਹਾਡੇ ਰਾਜ ਦੇ ਵਿੱਚ ਕੀ ਕੁਛ ਨਹੀਂ ਹੋਇਆ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ 2 ਵੱਡੇ ਹਮਲੇ ਹੋਏ, ਪਠਾਨਕੋਟ ਦੇ ਵਿੱਚ ਹਮਲਾ ਹੋਇਆ, ਦੀਨਾਨਗਰ ਦੇ ਵਿੱਚ ਹਮਲਾ ਹੋਇਆ, ਇਸ ਤੋਂ ਇਲਾਵਾ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਹਮਲਾ ਹੋਇਆ, ਨਾਭਾ ਜੇਲ੍ਹ ਬ੍ਰੇਕ ਕਾਂਡ ਹੋਇਆ, ਮਾਤਾ ਚੰਦ ਕੌਰ ਦਾ ਕਤਲ ਹੋਇਆ, ਹੋਰ ਕਿੰਨੇ RSS ਦੇ ਹਿੰਦੂ ਆਗੂ ਆ ਜਿਹੜੇ ਉਹ ਮਾਰੇ ਗਏ। ਉਹਨਾਂ ਨੇ ਸਾਰੀਆਂ ਘਟਨਾਵਾਂ ਦੱਸੀਆਂ ਕਿ ਕਾਕਾ ਤੂੰ ਉਦੋਂ ਕਿੱਥੇ ਸੀਗਾ, ਰੋਕ ਲਾ, ਉਦੋਂ ਰੋਕ ਲਾ ਇਹਨਾਂ ਚੀਜ਼ਾਂ ਨੂੰ। ਫਿਰ ਕਹਿੰਦਾ ਕਿ ਦੇਖੋ ਜੀ, ਇਹ ਕਹਿੰਦਾ ਕਿ ਮੈਂ ਤੇ ਬਾਹਰ ਸੀ ਉਹਨਾਂ ਦਿਨਾਂ ਦੇ ਵਿੱਚ, ਕਹਿੰਦਾ ਕਿ ਬਾਹਰ ਤੇ ਮੈਂ ਵੀ ਸੀ, ਜਿੱਦਾਂ ਅੰਮ੍ਰਿਤਸਰ ਦੇ ਵਿੱਚ ਰੇਲ ਤਰਾਸਦੀ ਹੋਈ ਆ, ਮੈਂ ਵੀ ਸੂਬੇ ਤੋਂ ਬਾਹਰ ਸੀ। ਕਹਿੰਦਾ ਠਾਹ ਕਰਕੇ ਵੱਜਿਆ, ਤੇ ਇਹ ਆਇਆ ਹੀ ਨਹੀਂ ਕਿੰਨੇ ਦਿਨ ਦੱਸਿਆ ਕਿ। ਬਾਕੀ ਉਹ ਕਹਿੰਦਾ ਕਿ ਜੇ ਕੋਈ ਹਿਸਾਬ ਕਿਤਾਬ ਕਰਨਾ ਤੇ ਫਿਰ ਆਪਾਂ ਜਿੱਦਾਂ ਅਮਰੀਕਾ ਕੈਨੇਡਾ ਦੇ ਵਿੱਚ ਡਿਸਕਸ਼ਨ ਚੱਲਦੀਆਂ ਨੇ, ਬਹਿਸਾਂ ਚੱਲਦੀਆਂ, ਡਿਬੇਟਸ ਚੱਲਦੇ ਆ ਜਿੱਦਾਂ ਪੋਲੀਟੀਕਲ ਬੰਦਿਆਂ ਦੇ, ਤਾਂ ਕਿਸੇ ਵੀ ਮੰਚ ਤੇ ਸੁਖਬੀਰ ਆ ਜਾਵੇ ਮੈਂ ਉਹਨੂੰ ਜਵਾਬ ਦੇਣ ਨੂੰ ਤਿਆਰ ਆ। ਹੁਣ ਦੇਖਦੇ ਆ ਕਿ ਸੁਖਬੀਰ ਬਾਦਲ ਕੀ ਜਵਾਬ ਦਿਓ, ਪਰ ਉਹਦੇ ਕੋਲ ਇੱਕੋ ਜਵਾਬ ਆ, ਇਹਦੇ ਮੈਂਟਲ ਐ, ਛੱਡੋ ਖੜਾ ਯਾਰ, ਇਹਦੀ ਗੱਲ ਨਾ ਕਰੋ। ਜੀ ਜੀ। ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰੀ, ਕਹਿੰਦੇ ਕੱਲ ਹੋਏਗੀ ਅਕਸ਼ੇ ਜਿਹੜੀ ਕੁਮਾਰ ਦੀ ਪੇਸ਼ੀ, ਨਹੀਂ ਚੱਲੀ ਕੋਈ ਵਾਹ। ਦੇਖੋ ਅਕਸ਼ੇ ਕੁਮਾਰ ਨੇ, ਖਿਲਾੜੀ ਕੁਮਾਰ ਹੈ ਨਾ ਅਕਸ਼ੇ ਕੁਮਾਰ, ਤਾਂ ਉਹਨੇ ਇੱਕ ਖੇਡ ਜੀ ਖੇਡੀ ਸੀਗੀ ਕਿ ਕੰਮ ਹੈ ਜਿਹੜਾ ਮੇਰਾ ਸਸਤੇ 'ਚ ਛੁੱਟ ਜਾਵੇ। ਪਰ ਪੰਜਾਬ ਪੁਲਿਸ ਆ, ਤੁਹਾਨੂੰ ਪਤਾ ਪੰਜਾਬ ਪੁਲਿਸ ਫਿਰ ਜਦੋਂ ਆਪਦੀ ਆਈ ਤੇ ਆ ਜਾਂਦੀ ਆ, ਉਹ ਇਹੋ ਜਿਹੀਆਂ ਚੀਜ਼ਾਂ ਨੂੰ, ਇਹੋ ਜਿਹੀਆਂ ਸਫਾਈਆਂ ਨੂੰ ਨਹੀਂ ਮੰਨਦੀ। ਵੈਸੇ ਵੀ ਕਲਾਕਾਰਾਂ ਤੇ ਅਦਾਕਾਰਾਂ ਦੀ ਤੇ ਖਾਸ ਸ਼ੌਕੀਨ ਨਹੀਂ ਹੈ ਨਾ ਉਹ ਪੰਜਾਬ ਪੁਲਿਸ ਦੇ ਮਨਾਂ ਦੇ ਵਿੱਚ, ਕਿ ਚਲੋ ਮਿਲ ਨਹੀਂ ਲੈਂਦੇ ਇਹਦੇ ਨਾਲ, ਅਕਸ਼ੇ ਕੁਮਾਰ ਨੂੰ ਮਿਲਾਂਗੇ ਜ਼ਰੂਰ। ਉਹ ਇਸ ਕਰਕੇ ਸ਼ਾਇਦ ਅਕਸ਼ੇ ਕੁਮਾਰ ਨੂੰ ਹੁਣ ਆਉਣਾ ਹੀ ਪੈਣਾ ਪੰਜਾਬ ਦੇ ਵਿੱਚ, ਆਉਣਾ ਵੀ ਚਾਹੀਦਾ। ਇਹ ਵਰਲਡ ਕੱਪ ਦੇ ਵਿੱਚ ਘੰਟਾ ਕੁ ਨੱਚ ਕੇ ਲੱਖਾਂ ਕਰੋੜਾਂ ਲਿਜਾ ਸਕਦਾ, ਤੇ ਥੋੜੀ ਜਿਹੀ ਇੱਥੇ ਵੀ ਖੇਚਲ ਕਰ ਲਵੇ, ਕੋਈ ਫਰਕ ਨਹੀਂ ਪੈਂਦਾ, ਇੰਨੇ ਬਹਾਨੇ ਨਾਲ ਪੰਜਾਬ ਯਾਤਰਾ ਹੋ ਜੂਗੀ। ਸੋ ਇਹਨੇ ਈਮੇਲ ਵੀ ਕੀਤਾ, ਦੱਸਦੇ ਈਮੇਲ ਤੋਂ ਪੁਸ਼ਟੀ ਕੀਤੀ ਆ। ਉਹਦਾ ਜੋ ਹੁਣ ਖਬਰ ਛਣ ਕੇ ਆਉਂਦੀ ਪਈ ਆ ਉਹ ਇਹ ਆ ਕਿ ਅਕਸ਼ੇ ਕੁਮਾਰ ਨੇ ਇਹਨਾਂ ਨੂੰ ਟੈਲੀਫੋਨ ਵੀ ਕੀਤਾ, SIT ਵਾਲਿਆਂ ਨੂੰ ਟੈਲੀਫੋਨ ਕਰਕੇ ਕਿਹਾ, ਕਹਿੰਦਾ ਕਿ ਦੇਖੋ ਜੀ ਮੈਂ ਆਪਦੀ ਸਫਾਈ ਹੈ ਜਿਹੜੀ ਉਹ ਟਵੀਟ ਤੇ ਦੇ ਚੁੱਕਿਆ, ਔਰ ਜੋ ਗੱਲ ਮੈਂ ਟਵਿੱਟਰ ਤੇ ਆਖੀ ਆ ਟਵੀਟ ਦੇ ਜਰੀਏ, ਉਹੀ ਗੱਲ ਮੈਂ ਤੁਹਾਡੇ ਕੋਲ ਆ ਕੇ ਕਹਿਣੀ ਹੈ, ਤੇ ਫਾਇਦਾ ਕੀ ਹੈ, ਤੁਹਾਡਾ ਟਾਈਮ ਵੀ ਬਰਬਾਦ, ਸਾਡਾ ਟਾਈਮ ਵੀ ਬਰਬਾਦ। ਇਹਦੇ ਨਾਲ ਚੰਗਾ ਉਹੀ ਸਫਾਈ ਹੈ ਜਿਹੜੀ ਉਹਦੀ ਚੇਪਾ ਚਿਪਕਾਈ ਕਰ ਲਓ, ਆਪਣੇ ਕਾਗਜ਼ਾਂ ਦੇ ਵਿੱਚ ਦਫਾ ਕਰੋ। ਉਹ ਕਹਿੰਦੇ ਕਿ ਏਦਾਂ ਗੱਲ ਨਹੀਂ ਬਣਨੀ SIT ਕਿ ਜਿੱਦਾਂ ਤੁਸੀਂ ਥੁੱਕ ਨਾਲ ਵੜੇ ਪਕਾਉਣ ਡਏ ਜੇ, ਇਸ ਤਰ੍ਹਾਂ ਕੰਮ ਸੂਤ ਨਹੀਂ ਆਉਣਾ, ਤੁਹਾਨੂੰ ਇੱਥੇ ਆਉਣਾ ਪੈਣਾ। ਇਹਨਾਂ ਨੇ ਜਵਾਬ ਦੇ ਦਿੱਤਾ। ਹੁਣ
ਉਹ ਕਹਿੰਦੇ ਕਿ ਤੁਹਾਨੂੰ ਇੱਕ ਆਪਸ਼ਨ ਅਸੀਂ ਖੁੱਲਾ ਰੱਖ ਕੇ ਦਿੰਦੇ ਹਾਂ ਕਿ ਜੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਬਿਆਨ ਦਰਜ ਕਰਵਾਉਣੇ ਤਾਂ ਅੰਮ੍ਰਿਤਸਰ ਦੇ ਵਿੱਚ ਆ ਜਾਓ, ਜੇ ਚੰਡੀਗੜ੍ਹ ਚੰਗਾ ਲੱਗਦਾ ਤੇ ਚੰਡੀਗੜ੍ਹ ਆ ਜਾਓ। ਤਾਂ ਮੇਰੇ ਖਿਆਲ ਦੇ ਨਾਲ ਅਕਸ਼ੇ ਕੁਮਾਰ ਚੰਡੀਗੜ੍ਹ ਨੂੰ ਹੀ ਪਹਿਲ ਦੇਊਗਾ ਔਰ ਸੁਖਬੀਰ ਬਾਦਲ ਨੇ ਵੀ ਚੰਡੀਗੜ੍ਹ ਨੂੰ ਪਹਿਲ ਦਿੱਤੀ ਆ, ਕਿਉਂਕਿ ਇੱਕ ਤੇ ਅੰਮ੍ਰਿਤਸਰ ਦੇ ਵਿੱਚ ਥੋੜਾ ਜਿਹਾ ਮਾਹੌਲ ਆ, ਦੂਸਰਾ ਇਹ ਆ ਕਿ ਚੰਡੀਗੜ੍ਹ ਹੈ ਜਿਹੜਾ ਉਹ ਹਵਾਈ ਯਾਤਰਾ ਪੱਖੋਂ ਵੀ ਠੀਕ ਆ। ਤਾਂ ਮੇਰੇ ਖਿਆਲ ਦੇ ਨਾਲ ਇੱਥੇ ਹੀ ਪੁੱਛਗਿੱਛ ਹੋਊਗੀ। ਵੈਸੇ ਦੱਸਦੇ ਆ ਕਿ 5 ਸਵਾਲ ਜਿਹੜੇ ਆ ਉਹ ਅਕਸ਼ੇ ਕੁਮਾਰ ਨੂੰ ਜ਼ਰੂਰ ਕੀਤੇ ਜਾਣਗੇ ਔਰ ਉਹਨਾਂ 5 ਸਵਾਲਾਂ ਦੇ ਜਵਾਬ ਕਿਸ ਤਰ੍ਹਾਂ ਦੇ ਹੋਣਗੇ ਉਹ ਵੇਖਣ ਵਾਲੀ ਗੱਲ ਹੋਊਗੀ। ਕਿਤੇ ਸੁਖਬੀਰ ਬਾਦਲ ਵਰਗੇ ਤਾਂ ਨਹੀਂ, ਉਹ ਤੇ ਕਹਿੰਦਾ ਕਿ ਮੈਂ SIT ਵਾਲਿਆਂ ਨੂੰ ਪੁੱਛ ਲਿਆ, ਕੁੰਵਰ ਵਿਜੇ ਪ੍ਰਤਾਪ ਨੂੰ, ਕਿ ਤੂੰ ਬਾਰਡਰ ਰੇਂਜ ਦਾ ਉਦੋਂ DIG ਸੀਗਾ ਤੇ ਫਲਾਣੇ ਪੁਲ ਤੇ ਮਾਝੇ ਦੇ ਵਿੱਚ ਲਾਠੀ ਚਾਰਜ ਹੋਇਆ, ਗੋਲੀ ਚਲਾ ਦਿੱਤੀ ਤੁਸੀਂ, ਕੀ ਮੈਂ ਤੈਨੂੰ ਆਰਡਰ ਦਿੱਤੇ ਸੀ? ਕਹਿੰਦਾ SIT ਨੂੰ ਜਵਾਬ ਹੀ ਆਇਆ। ਸੋ ਦੱਸਦੇ ਕਿ SIT ਤੋਂ ਉਹ ਸਵਾਲ ਪੁੱਛਿਆ ਸੁਖਬੀਰ ਬਾਦਲ ਜਿਹੜੇ ਕਿ ਕਈ ਚਿਰਾਂ ਤੋਂ ਉਹਦੇ ਮਨ 'ਚ ਦੱਬੇ ਹੋਏ ਸੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬਾਦਲ ਕਿਹਾ ਨੇ ਸਰਕਾਰੀ ਵੋਲਵੋ ਨੂੰ ਬਠਿੰਡੇ ਤੋਂ ਲੈਣ ਨਾ ਦਿੱਤੀਆਂ ਸਵਾਰੀਆਂ। ਸਵਾਰੀਆਂ ਨਹੀਂ, ਉਹਨਾਂ ਨੇ ਸ਼ਾਇਦ ਕਿਹਾ ਹੋਣਾ ਕਿ ਤੁਸੀਂ ਕਾਹਨੂੰ ਤਕੱਲਫ ਕਰਦੇ ਹੋ, ਕਾਹਨੂੰ ਤਕਲੀਫ ਕਰਦੇ ਹੋ, ਅਸੀਂ ਛੱਡ ਆਉਣੇ, ਸਵਾਰੀਆਂ ਦਾ ਕੀ ਆ, ਸਾਡੇ ਕੋਲ ਬੱਸਾਂ ਹੈਗੀਆਂ ਹੀ ਆ। ਸੋ ਵੋਲਵੋ ਵੈਸੇ ਜੇ ਦੇਖੀਏ ਨਾ, ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਦਾ ਇਹ ਜਿਹੜਾ ਰੂਟ ਆ, ਔਰ ਜਿਹੜੀ ਰੇਲ ਜਾਂਦੀ ਆ ਰਾਜਪੁਰੇ ਤੱਕ, ਅੱਗੋਂ ਮੋਹਾਲੀ ਵਾਲੀ ਜਾਂ ਚੰਡੀਗੜ੍ਹ ਤੱਕ ਜਿਹੜੀ ਲਾਈਨ ਹੁਣ ਤੱਕ ਨਹੀਂ ਪਈ, ਉਹਦਾ ਵੀ ਕਿਤੇ ਨਾ ਕਿਤੇ ਇਹ ਇੱਕ ਬਹੁਤ ਵੱਡਾ ਕਾਰਨ ਹੈ, ਕਿਉਂਕਿ ਟਰਾਂਸਪੋਰਟ ਮਾਫੀਆ ਬਹੁਤ ਮਜ਼ਬੂਤ ਮਾਫੀਆ। ਜੇ ਦਿੱਲੀ ਏਅਰਪੋਰਟ ਦੇ ਵਿੱਚ ਇਹਨਾਂ ਦੀਆਂ ਸਰਕਾਰੀ ਬੱਸਾਂ ਜਾਣ ਤੋਂ ਰੁਕਵਾ ਸਕਦਾ, ਰੇਲਵੇ ਟਰੈਕ ਦੀ ਕੋਈ ਗੱਲ ਆ। ਡਾਕਟਰ ਧਰਮਵੀਰ ਗਾਂਧੀ ਨੇ ਉਹ ਮਨਜ਼ੂਰ ਕਰਵਾਇਆ ਪਿਆ, ਪਰ ਪੰਜਾਬ ਸਰਕਾਰ ਜਿਹੜੀ, ਕਿਉਂਕਿ ਜ਼ਮੀਨ ਐਕਵਾਇਰ ਇਹਨਾਂ ਨੇ ਕਰਨੀ, ਉਹ ਨਹੀਂ ਕਰਦੇ ਪਏ। ਉਹਦੇ ਕਰਕੇ ਕੀ ਹੁੰਦਾ ਕਿ ਮੰਨ ਲਓ ਗੰਗਾ ਨਗਰ ਰੀਜਨ ਚੋਂ ਜਾਂ ਸਾਡੇ ਰੀਜਨ ਚੋਂ ਇੱਥੋਂ ਕਿਸੇ ਬੰਦੇ ਨੇ ਚੰਡੀਗੜ੍ਹ ਜਾਣਾ ਤੇ ਉਹਦੇ ਕੋਲ ਕੋਈ ਆਪਸ਼ਨ ਹੀ ਹੈ ਨਹੀਂ। ਜੇ ਉਹਨੇ ਮੁੜਨਾ ਸ਼ਾਮ ਨੂੰ ਜਾਂ ਉਹਨੇ ਸਵਖਤੇ ਪਹੁੰਚਣਾ ਵਾ, ਤਾਂ ਉਹਦੇ ਕੋਲ ਇੱਕੋ ਹੀ ਆਪਸ਼ਨ ਬਚਦਾ ਕਿ ਉਹ ਇੱਕ ਮੋਟਾ ਗਧੇ ਦੇ ਕੰਨ ਜਿੱਡਾ ਨੋਟ ਖਰਚੇ ਔਰ ਇੱਕੋ ਬੱਸ ਦੇ ਵਿੱਚ ਬੈਠੇ ਹੋ, ਵੋਲਵੋ ਬੱਸ। ਤਾਂ ਵੋਲਵੋ ਕਿਹਦੀ ਬੱਸ ਆ? ਇੱਕੋ ਹੀ ਘਰਾਣੇ ਦੀ। ਇੱਕੋ ਘਰਾਣਾ ਕੌਣ ਹੈ ਦੱਸਣ ਦੀ ਜ਼ਰੂਰਤ ਨਹੀਂ ਹੈ ਜੀ। ਸੋ ਇਹ ਪੰਗਾ ਤਾਂ ਹੁਣ ਕੀਤਾ ਕੀ ਆ ਕਿ ਜਿਹੜਾ ਰਾਜਾ ਵੜਿੰਗ ਆ, ਵੈਸੇ ਤੇ ਇਹਦੇ ਨਾਲ ਜਨਤਾ ਬਹੁਤੀ ਤੜਿੰਗੀ ਰਹਿੰਦੀ, ਪਰ ਇਹਨੇ ਇੱਕ ਚੰਗਾ ਕੰਮ ਕੀਤਾ ਕਿ ਪਹਿਲ ਕਦਮੀ ਕੀਤੀ, ਮਲੋਟ ਤੋਂ ਚੰਡੀਗੜ੍ਹ ਤੱਕ ਇੱਕ ਬੱਸ ਪਵਾਤੀ, ਵੋਲਵੋ ਸਰਕਾਰੀ ਬੱਸ। ਇਹ ਜਦੋਂ ਪਹਿਲੇ ਦਿਨ ਚੱਲੀ ਆ, ਉਹ ਦੱਸਦੇ ਆ ਕਿ ਬਾਦਲ ਕਿਆਂ ਦੇ ਜਿਹੜੇ ਉੱਥੇ ਨੌਕਰ ਚਾਕਰ ਬੈਠੇ ਸੀਗੇ, ਉਹਨਾਂ ਨੇ ਬੱਸ ਦੇ ਉੱਤੇ ਲਾਗੇ ਨਹੀਂ ਲੱਗਣ ਦਿੱਤੀਆਂ ਸਵਾਰੀਆਂ। ਉਹ ਕਹਿੰਦੇ ਕਿ ਭਾਈ ਪੁੱਠੀ ਮੋੜ ਕੇ ਲੈ ਜਾਓ। ਹਾਲਾਂਕਿ ਜਿਹੜੇ ਇਹਨਾਂ ਦੇ ਅਧਿਕਾਰੀ ਆ, ਇਹਨਾਂ ਦੇ ਟਰਾਂਸਪੋਰਟ ਅਧਿਕਾਰੀ ਆ ਜਾਂ ਕਰਮਚਾਰੀ ਕਹਿ ਲਈਏ ਔਰਬਿਟ ਵਾਲਿਆਂ ਦੇ, ਬਾਦਲ ਵਾਲਿਆਂ ਦੇ, ਤਾਂ ਇਹ ਕਹਿੰਦੇ ਆ ਕਿ ਨਹੀਂ ਜੀ ਏਦਾਂ ਹੋ ਹੀ ਨਹੀਂ ਸਕਦਾ। ਅਸੀਂ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਕਾਗਜ਼ੀ ਪੱਤਰ ਦਿਖਾਓ, ਤੁਹਾਡੇ ਕੋਲ ਕੀ ਟਾਈਮ ਟਪੱਲਾ। ਤਾਂ ਉਹ ਕਹਿੰਦੇ ਆ ਕਿ ਇਹ ਹੋਇਆ ਤਾਂ ਉਲਟਾ ਹੁਣ ਸਾਡੇ ਤੇ ਕਹਿੰਦੇ ਆ ਕਿ ਇਹਨਾਂ ਨੇ ਰੋਡਵੇਜ਼ ਵਾਲਿਆਂ ਨੇ ਜਾਂ ਸਰਕਾਰੀ ਬੱਸਾਂ ਵਾਲਿਆਂ ਨੇ ਮਾਮਲਾ ਦਰਜ ਕਰਵਾ ਦਿੱਤਾ। ਪਰ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਟਾਈਮ ਟੇਬਲ ਮੰਗਣ ਲੱਗਿਆ ਜਾਂ ਦਸਤਾਵੇਜ਼ ਮੰਗਣ ਲੱਗਿਆ ਕਦੇ ਵੀ ਮਾਮਲਾ ਇਸ ਤੋਂ ਤੱਕ ਨਹੀਂ ਪਹੁੰਚਦਾ ਹੁੰਦਾ ਕਿ ਇੱਕ ਟਰਾਂਸਪੋਰਟ, ਕਿਉਂਕਿ ਚਾਹੇ ਸਰਕਾਰੀ ਹੈ ਚਾਹੇ ਜਨਤਕ ਟਰਾਂਸਪੋਰਟ ਆ ਚਾਹੇ ਨਿੱਜੀ ਟਰਾਂਸਪੋਰਟ ਆ, ਤਾਂ ਜਿਹੜਾ ਇੱਕ ਕਮਿਊਨੀਕੇਸ਼ਨ ਰਹਿੰਦਾ ਥੱਲੜੇ ਸਟਾਫ ਦਾ, ਉਹ ਬੜਾ ਸੁਹਿਰਦਤਾ ਵਾਲਾ ਹੁੰਦਾ, ਬੜਾ ਮੋਹ ਪਿਆਰ ਵਾਲਾ ਹੁੰਦਾ। ਐਸੀ ਗੱਲ ਨਹੀਂ ਹੈ ਕਿ ਲੜਾਈ ਝਗੜੇ ਚੱਲਦੇ ਆ। ਮੈਨੂੰ ਨਹੀਂ ਲੱਗਦਾ ਕਿ ਜੇ ਮੰਨ ਲਓ ਕਿਸੇ ਟਾਈਮ ਟੇਬਲ ਮੰਗ ਲਿਆ ਕਿ ਹਾਂ ਭਾਈ ਤੇਰੇ ਕੋਲ ਟਾਈਮ ਟੇਬਲ ਕਿੱਥੇ ਆ, ਤਾਂ ਦੂਜਾ ਬੰਦਾ ਜਿਹੜਾ ਚੱਕ ਕੇ ਥਾਣੇ ਚੱਲ ਜੂਗਾ। ਇਹ ਹਕੀਕਤ ਕਿਤੇ ਨਾ ਕਿਤੇ ਲੱਗਦੀ ਇਸ ਗੱਲ ਦੇ ਵਿੱਚ। ਇਹਨਾਂ ਨੂੰ ਸ਼ਿੰਗ ਜੀ ਪੈ ਗਈ ਹੋਣੀ ਕਿ ਕੋਈ ਗੱਲ ਨਹੀਂ ਹੈ, ਸਰਕਾਰ ਸਾਡੀ ਹੈ, ਉੱਤੇ ਨਹੀਂ ਤੇ ਥੱਲੇ ਨਹੀਂ ਤੇ ਉੱਤੇ ਤੇ ਹੈਗੀ ਆ, ਜੇ ਨਹੀਂ ਵੀ ਤੇ ਵੈਸੇ ਵੀ ਪਿਛਲੇ ਜੇ ਸੁਖਬੀਰ ਬਾਦਲ ਨੇ ਕਿਹਾ ਸੀਗਾ ਕਿ ਘਬਰਾਓ ਨਾ, ਸਰਕਾਰ ਆਪਣੀ 50% ਹਾਲੇ ਵੀ ਚੱਲੀ ਜਾਂਦੀ ਆ। ਲੱਗਦਾ ਇਹੋ ਹੀ ਆ ਕਿ ਉਹਨਾਂ ਨੇ ਫੀਲਿੰਗ ਜਿਹੜੀ ਆ ਉਹ ਹਾਲੇ ਛੱਡੀ ਨਹੀਂ। ਹੁਣ ਦੇਖਣਾ ਇਹ ਹੋਊਗਾ ਕਿ ਵੋਲਵੋ ਜਿਹੜੀ ਆ ਉਹ ਇੱਥੇ ਚੱਲਦੀ ਆ ਕਾਮਯਾਬੀ ਦੇ ਨਾਲ ਜਾਂ ਨਹੀਂ, ਕਿਉਂਕਿ ਇਹ ਜਿਹੜਾ ਰੂਟ ਆ, ਜਿੱਦਾਂ ਮੈਂ ਤੁਹਾਨੂੰ ਗੱਲ ਕਹੀ ਆ ਕਿ ਜਿਹੜਾ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਦਾ ਰੂਟ ਆ, ਤਾਂ ਇਸ ਘਰਾਣੇ ਦੀ ਮਨੋਪਲੀ ਹੈ ਇਸ ਰੂਟ। ਤਾਂ ਕੀ ਉਸ ਮਨੋਪਲੀ ਦੇ ਵਿੱਚ ਇਹ ਰੋਡਵੇਜ਼ ਦੀ ਲਾਰੀ ਹੈ ਜਿਹੜੀ ਉਹ ਹਾਰਨ ਵਜਾਉਣ 'ਚ ਕਾਮਯਾਬ ਰਹੂਗੀ ਜਾਂ ਇਹਦੀ ਫਿਰ ਪੀਪਣੀ ਦੀ ਸੰਗੀ ਘੱਟ ਘੁੱਟ ਦੇਣ? ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ। ਕਹਿੰਦੇ ਪਾਕਿਸਤਾਨ ਨੇ ਨਨਕਾਣਾ ਸਾਹਿਬ ਜਾਣਾ ਲੋਚਦੇ ਸੈਂਕੜੇ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਰਿਜੈਕਟ ਕੀਤੇ। ਇਹਦਾ ਇੱਕ ਕਾਰਨ ਤੇ ਰਾਜ ਕਰਨਵੀਰ ਸਿੰਘ ਜੀ ਇਹ ਨਜ਼ਰ ਆਉਂਦਾ ਕਿ ਉਹ ਇੱਕ ਬੀਬੀ ਇੱਥੋਂ ਚਲੇ ਗਈ ਸੀ, ਤੁਹਾਨੂੰ ਪਤਾ ਹੀ ਆ, ਕਿਰਨਵਾਲਾ ਸ਼ਾਇਦ ਉਹਦਾ ਨਾਮ ਸੀਗਾ, ਉਹਨੇ ਸਿਆਪਾ ਪਾ ਦਿੱਤਾ ਸੀਗਾ, ਬਹੁਤ ਜ਼ਿਆਦਾ ਰਫੜ ਪਿਆ ਸੀਗਾ ਦੋਨਾਂ ਦੇਸ਼ਾਂ ਦੇ ਦਰਮਿਆਨ।
ਇੱਕ ਤੇ ਸ਼ਾਇਦ ਇਹ ਰੀਜ਼ਨ ਹੈ, ਦੂਜਾ ਇਹ ਆ ਕਿ ਜਿਸ ਤਰੀਕੇ ਨਾਲ ਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ 'ਚ ਉੱਥੋਂ ਦੀ ਨਵੀਂ ਸਰਕਾਰ ਨੇ ਰੁਖ ਅਖਤਿਆਰ ਕੀਤਾ ਤੇ ਸਾਡੀ ਸਰਕਾਰ ਨੇ ਰੁਖ ਅਖਤਿਆਰ ਕੀਤਾ, ਉਹ ਵੀ ਕਿਤੇ ਨਾ ਕਿਤੇ ਇੱਕ ਗੈਪ ਰਹਿ ਗਿਆ ਸੀ, ਖੱਪਾ ਰਹਿ ਗਿਆ ਸੀ। ਫਿਰ ਜਿਹੜੀਆਂ ਆ ਘਟਨਾਵਾਂ ਚੱਲਦੀਆਂ ਪਈਆਂ, ਅੱਤਵਾਦੀ ਘਟਨਾਵਾਂ ਕਹਿ ਲਈਏ, ਹਮਲੇ ਕਹਿ ਲਈਏ, ਤਾਂ ਇਹ ਵੀ ਇੱਕ ਖਿੱਚਾਧੂ ਦਾ, ਸਿਆਸੀ ਖਿੱਚਾਧੂ ਦਾ ਬਹੁਤ ਵੱਡਾ ਕਾਰਨ ਆ। ਸੋ ਮੈਨੂੰ ਲੱਗਦਾ ਕਿ ਇੰਨੇ ਵੱਡੇ ਪੱਧਰ ਤੇ ਜਿਹੜੇ ਵੀਜ਼ੇ ਰੱਦ ਹੋਏ ਆਮ ਤੌਰ ਤੇ ਹੁੰਦੇ ਨਹੀਂ, ਉਹ ਸ਼ਾਇਦ ਸਖਤਾਈਆਂ ਕਰਕੇ ਹੋਇਆ। ਤਾਂ ਸਖਤਾਈਆਂ ਕਿੱਥੋਂ ਹੋਈਆਂ? ਉਹ ਜਿਹੜਾ ਰਫੜ ਪਿਛਲੇ ਸਾਲ ਉਸ ਬੀਬੀ ਨੇ ਪਾਇਆ ਸੀਗਾ। ਤੋ ਇਸ ਲਿਹਾਜ਼ ਨਾਲ ਵੇਖੀਏ ਤਾਂ ਕਾਫੀ ਵੱਡੀ ਤਾਦਾਦ ਆ ਉਹਨਾਂ ਸ਼ਰਧਾਲੂਆਂ ਦੀ ਜਿਨ੍ਹਾਂ ਦੇ ਮਨ ਮਸੂਸੇ ਗਏ ਕਿਉਂਕਿ ਉਹਨਾਂ ਨੂੰ ਵੀਜ਼ਾ ਪਾਕਿਸਤਾਨ ਗੌਰਮੈਂਟ ਨੇ ਨਹੀਂ ਦਿੱਤਾ। ਇਹਨਾਂ ਦੀ ਗਿਣਤੀ, ਇਹਨਾਂ ਦੀ ਤਾਦਾਦ ਜਿਹੜੀ ਆ ਉਹ ਹੁਣ 400 ਤੋਂ ਵੱਧ ਆ। ਵੈਸੇ 1227 ਸ਼ਰਧਾਲੂਆਂ ਨੂੰ ਵੀਜ਼ਾ ਇਹਨਾਂ ਨੇ ਦੇ ਵੀ ਦਿੱਤਾ, ਪਰ ਜਿਹੜੀ ਰਿਜੈਕਸ਼ਨ ਹੋਈ ਆ ਉਹ ਬਹੁਤ ਵੱਡੇ ਪੱਧਰ ਤੇ ਹੋਈ ਹੈ, ਯਾਨੀ 400 ਤੋਂ ਵੱਧ ਵੀਜ਼ੇ ਆ ਜਿਹੜੇ ਉਹਨਾਂ ਨੇ ਰੱਦ ਕਰ ਦਿੱਤੇ ਆ। ਹੁਣ ਇਹ ਦੇਖਣਾ ਹੋਏਗਾ ਕਿ SGPC ਇਹਨਾਂ ਚੀਜ਼ਾਂ ਤੋਂ ਕੀ ਸਬਕ ਲੈਂਦੀ ਆ, ਸਾਡੀ ਹੋਮ ਮਿਨਿਸਟਰੀ ਕੀ ਸਬਕ ਲੈਂਦੀ ਆ, ਕਿਉਂਕਿ ਦੇਖੋ ਕਰਤਾਰਪੁਰ ਸਾਹਿਬ ਲਾਂਘੇ ਵਾਲਾ ਮਾਮਲਾ ਤੇ ਜਿਹੜਾ ਉਹ ਬਿਲਕੁਲ ਠੱਪ ਹੋ ਗਿਆ। ਇਹ ਕਹਿੰਦੇ ਜੀ ਉੱਥੇ ਆਪਾਂ ਇੱਕ ਚੰਗੀ ਹਾਈ ਤਕਨੀਕ ਵਾਲੀ ਉੱਥੇ ਦੂਰਬੀਨ ਲਾ ਦਿਆਂਗੇ, ਖੁਰਦਬੀਨ ਲਾ ਦਿਆਂਗੇ। ਤਾਂ ਇਹ ਕਹਿਣਾ ਕਿ ਅਸੀਂ ਖੁਰਦਬੀਨ ਲਾ ਦਿਆਂਗੇ, ਲੋਕ ਕਹਿੰਦੇ ਕਿ ਇਹਦੇ ਨਾਲ ਚੰਗਾ ਉੱਥੇ ਫੇਸਬੁੱਕ ਤੇ ਲਾਈਵ ਹੀ ਕਰਾ ਦਿਆ ਕਰੋ, ਫਿਰ ਉਹ ਵੀ ਠੀਕ ਆ। ਤਾਂ ਉਹ ਇਸ ਗੱਲ ਤੇ ਮੋਹਰ ਆ ਕਿ ਇਹਨਾਂ ਨੇ ਇਹ ਮਾਜਰਾ ਜਿਹੜਾ ਠੱਪ ਕਰ ਦਿੱਤਾ। ਜੋ ਸੁਖਾਵਾਂ ਮਾਹੌਲ ਸਿਰਜਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਤਾਂ ਉਹ ਕੋਸ਼ਿਸ਼ ਹੁਣ ਆਪਾਂ ਦੇਖ ਸਕਦੇ ਹਾਂ ਕਿ ਇਸ ਮੌਕੇ ਤੇ ਆ ਕੇ ਦਮ ਤੋੜਦੀ ਨਜ਼ਰ ਆਉਂਦੀ ਆ, ਜਦੋਂ ਦੋਨਾਂ ਦੇਸ਼ਾਂ ਦੀ ਰਾਜਸੀ ਖਿੱਚਾਤਾਣ ਜਿਹੜੀ ਆ ਉਹ ਤੁਹਾਨੂੰ ਪਤਾ UN ਤੱਕ ਵੀ ਉੱਥੇ ਜਾ ਕੇ ਸ਼ੋਰ ਛੱਪਾ ਕਰਦੀ ਨਜ਼ਰ ਆਉਂਦੀ ਆ। ਜੀ ਜੀ, ਅਗਲੀ ਜਿਹੜੀ ਆਪਾਂ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰਦੇ ਹਾਂ, ਕਹਿੰਦੇ ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਤੇ ਫਾਇਰਿੰਗ, 3 ਗੋਲੀਆਂ ਵੱਜੀਆਂ। ਮੈਂ ਤੇ ਹੈਰਾਨ ਆ ਕਿ ਅੰਮ੍ਰਿਤਸਰ ਦੇ ਵਿੱਚ ਚੱਲਦਾ ਕੀ ਆ, ਗੁਰੂ ਕੀ ਨਗਰੀ ਆ। ਉੱਥੇ ਮੇਰੇ ਖਿਆਲ ਦੇ ਨਾਲ 1 ਲੱਖ ਤੋਂ ਦੱਸਦੇ ਕਿ ਸ਼ਰਧਾਲੂਆਂ ਦੀ ਆਮਦ ਹੁੰਦੀ ਆ ਇੱਕ ਦਿਨ ਦੇ ਵਿੱਚ। ਤਾਂ ਉੱਥੋਂ ਦਾ ਪ੍ਰਬੰਧ, ਉੱਥੋਂ ਦੀ ਵਿਵਸਥਾ ਤੇ ਬੜੀ ਚਕਾ ਚੌਬੰਦ ਜਿਹਨੂੰ ਆਪਾਂ ਕਹਿੰਦੇ ਹਾਂ ਹਿੰਦੀ 'ਚ, ਇਸ ਤਰ੍ਹਾਂ ਦੀ ਹੋਣੀ ਚਾਹੀਦੀ, ਪੁਖਤਾ ਹੋਣੀ ਚਾਹੀਦੀ ਆ। ਤੇ ਉੱਥੇ ਹੁੰਦਾ ਕੀ ਆ ਕਿ ਆਹ ਦੇਖੋ ਐਡੀ ਵੱਡੀ ਘਟਨਾ ਵਾਪਰ ਗਈ ਆ, ਔਰ ਉਦੋਂ ਵਾਪਰੀ ਜਦੋਂ ਹਾਈ ਅਲਰਟ ਦੇ ਉੱਤੇ ਸੀਗੇ ਪੰਜਾਬ, ਤਾਂ ਉਦੋਂ ਇਹ ਘਟਨਾ ਵਾਪਰ ਜਾਂਦੀ ਆ ਜਿਹੜੇ ਨਿਰੰਕਾਰੀ ਭਵਨ ਤੇ ਹਮਲਾ ਹੋਇਆ। ਫਿਰ ਉਸੇ ਹੀ ਦਰਮਿਆਨ ਇਹ ਗੋਲੀਕਾਂਡ ਵਾਪਰ ਜਾਂਦਾ। ਹੱਦ ਹੋ ਗਈ ਆ। ਯਾਨੀ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਆ ਉਹ ਫਿਰ ਰੱਬ ਆਸਰੀ ਚੱਲੀ ਜਾਂਦੀ ਆ। ਕਿਉਂਕਿ ਯਾਦ ਹੋਣਾ ਤੁਹਾਨੂੰ 15 ਅਗਸਤ ਦੇ ਮੌਕੇ ਤੇ ਜਦੋਂ ਕਾਫੀ ਉੱਥੇ ਸੁਰੱਖਿਆ ਪ੍ਰਬੰਧ ਜਿਹੜੇ ਆ, ਸੁਰੱਖਿਆ ਵਿਵਸਥਾ ਜਿਹੜੀ ਪੁਖਤਾ ਹੁੰਦੀ ਆ, ਉਦੋਂ ਵੀ ਇੱਕ ਉੱਥੇ ਕਾਉਂਸਲਰ ਦਾ ਕਤਲ ਕਰ ਦਿੱਤਾ ਗਿਆ, ਔਰ ਕਤਲ ਕਰਕੇ ਕਾਤਲ ਜਿਹੜੇ ਆ ਬੜੇ ਆਰਾਮ ਦੇ ਨਾਲ ਉੱਥੋਂ ਭੱਜ ਨਿਕਲੇ ਸੀ, ਔਰ ਉਹਨਾਂ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਡਕੈਤੀ ਹੋ ਗਈ ਸੀ। ਸੋ ਇਹ ਲਗਾਤਾਰ ਇਹ ਘਟਨਾਵਾਂ ਵਾਪਰਦੀਆਂ ਜਾ ਰਹੀਆਂ, ਪਰ ਇਸ ਘਟਨਾ ਦਾ ਥੋੜਾ ਜਿਹਾ ਤੁਹਾਨੂੰ ਮੈਂ ਦੇ ਦਿੰਦਾ ਡਿਟੇਲ। ਇਹਦੇ ਵਿੱਚ ਜੋ ਜ਼ਖਮੀ ਹੋਏ ਆ ਉਹ ਇਹਨਾਂ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਵਾਲਿਆਂ ਦੇ ਸੁਰੇਸ਼ ਸ਼ਰਮਾ ਜੀ। ਉਹਨਾਂ ਨੂੰ 3 ਗੋਲੀਆਂ ਮਾਰੀਆਂ ਗਈਆਂ ਅਣਪਛਾਤੇ ਹਮਲਾਵਰਾਂ ਵੱਲੋਂ। ਅੱਜ ਕੱਲ੍ਹ ਸੁਰੇਸ਼ ਕੁਮਾਰ ਜੀ ਸੀਗੇ ਜਿਹੜੇ ਉਹ ਸੁਖਪਾਲ ਖਹਿਰੇ ਧੜੇ ਦੇ ਨਾਲ ਚੱਲ ਰਹੇ। ਤਾਂ ਇਹ ਕੀ ਹੁਣ ਕੋਈ ਸਾਜ਼ਿਸ਼ ਹੈ ਜਾਂ ਕੋਈ ਨਿੱਜੀ ਰੰਜਿਸ਼ ਆ? ਇਹ ਜਲਦੀ ਤੋਂ ਜਲਦੀ ਪੁਲਿਸ ਵਾਲਿਆਂ ਨੂੰ ਕਲੀਅਰ ਕਰਨ ਦੀ ਜ਼ਰੂਰਤ ਆ, ਕਿਉਂਕਿ ਜੇ ਇਹ ਘਟਨਾ ਅਨਟਰੇਸ ਰਹਿੰਦੀ ਆ ਤਾਂ ਲੋਕਾਂ ਦੇ ਵਿੱਚ ਜਿਹੜਾ ਇੱਕ ਖੌਫ ਸਿਰਜਿਆ ਜਾ ਰਿਹਾ, ਮਾਹੌਲ ਜਿਹੜਾ ਬਣਾਇਆ ਜਾ ਰਿਹਾ ਕੁਝ ਖਾਸ ਧਿਰਾਂ ਵੱਲੋਂ, ਤਾਂ ਉਹਦਾ ਰੰਗ ਜਿਹੜਾ ਹੋਰ ਵੀ ਗੂੜਾ ਹੋ ਜਾਊਗਾ। ਤਾਂ ਬਹੁਤ ਜਲਦੀ ਇਹ ਘਟਨਾ ਜਿਹੜੀ ਉਹ ਟਰੇਸ ਕਰਨੀ ਚਾਹੀਦੀ ਹੈ ਕਿ ਆਖਰ ਵਾਪਰੀ ਤੇ ਵਾਪਰੀ ਕਿਉਂ ਆ, ਕੀ ਲਾਗ ਡਾਟ ਦਾ ਮਾਮਲਾ ਜਾਂ ਕੋਈ ਹੋਰ ਸਾਜ਼ਿਸ਼ ਸ਼ਰਾਰਤ ਹੈ ਇਸ ਪਿੱਛੇ। ਜੀ ਜੀ ਜੀ, ਇਹ ਵੈਸੇ ਲਾਅ ਐਂਡ ਆਰਡਰ ਦੀ ਸਥਿਤੀ ਕਾਫੀ ਜਿਹੜੀ ਆ ਉਹ ਗੰਭੀਰ ਜਿਹੜੀ ਬਣੀ ਪਈ ਆ। ਕਿਤੇ ਗੋਲੀ ਚੱਲ ਰਹੀ ਆ, ਕਿਤੇ ਧਮਾਕੇ ਹੋ ਰਹੇ ਆ, ਸਮਝ ਨਹੀਂ ਆ ਰਿਹਾ ਵੀ ਬਣੂਗਾ ਕੀ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਅਤੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।